Trudeau's presence at Sikh rally further inflames India ties as Canadian Prime Minister accused of encouraging climate of violence. ਇਹਨਾਂ ਨੇ ਮੰਨ ਲਿਆ ਵੀ ਟਰੂਡੋ ਜਿਹੜਾ ਸਪੋਰਟ ਕਰ ਰਿਹਾ ਖਾਲਿਸਤਾਨ ਨੂੰ, despite repeated objections, would dissuade New Delhi from repairing relations with Ottawa. ਜੀ ਭਾਰਤ ਦੇ ਜਿਹੜੇ ਸੀ ਉਹ ਦਾਅਵੇ ਉਹਨਾਂ ਨੂੰ ਠੀਕ ਸਾਬਤ ਕਰਤਾ ਕਿ ਕੈਨੇਡਾ ਜਿਹੜਾ ਉਹ ਸਪੋਰਟ ਕਰ ਰਿਹਾ ਹੈ ਜਿਹੜਾ ਐਕਸਟ੍ਰੀਮਿਜ਼ਮ ਸੈਪਰੇਟਿਜ਼ਮ ਦੀ, ਔਰ ਇਸੇ ਲਈ ਉਹਨਾਂ ਦੇ ਡਿਪਟੀ ਜਿਹੜਾ ਹਾਈ ਕਮਿਸ਼ਨ ਨੂੰ ਤਲਬ ਕੀਤਾ ਗਿਆ ਹੈ। ਕੈਨੇਡਾ ਇਸ ਲਈ ਵੋਕਲ ਹੈ ਔਰ ਰਹੇਗਾ ਕਿ ਉਹਨਾਂ ਦਾ ਸਿਟੀਜ਼ਨ ਤਾਂ ਮਾਰਿਆ ਗਿਆ। ਅਮਰੀਕਾ ਇਸ ਲਈ ਹੈ ਜਾਂ ਉਹਨਾਂ ਨੂੰ ਇਹ ਕਰਨਾ ਪੈਣਾ ਸੀ ਕਿਉਂਕਿ ਅਲਟੀਮੇਟਲੀ ਅਮਰੀਕਨ ਧਰਤੀ ਦੇ ਉੱਤੇ ਹੋਣ ਜਾ ਰਿਹਾ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਵੱਲੋਂ ਅਤੇ ਭਾਰਤ ਦੇ ਦਰਬਾਰੀ ਮੀਡੀਆ ਵੱਲੋਂ ਲਗਾਤਾਰਤਾ ਨਾਲ ਕੈਨੇਡਾ ਸਰਕਾਰ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਤੇ ਤਾਬੜਤੋੜ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਔਰ ਟਰੂਡੋ ਦੀ ਟੋਰਾਂਟੋ ਦੀ ਜਿਹੜੀ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਟਰੂਡੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸੋ ਅਮਰੀਕਾ ਦੀ ਬਜਾਏ ਕੈਨੇਡਾ ਨੂੰ ਬਾਰ-ਬਾਰ ਕਿਉਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅਸਲ 'ਚ ਥੋੜ੍ਹੀ ਦੇਰ ਪਹਿਲਾਂ ਹੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਨਾਲ ਮੇਰੀ ਗੁਫ਼ਤਗੂ ਸੀ ਜਿਹੜੀ ਪਿਛਲੇ 26-27 ਸਾਲ ਤੋਂ ਹਰ ਬੁੱਧਵਾਰ ਆਲਮੋਸਟ 1 ਘੰਟੇ ਦੀ ਗੱਲਬਾਤ ਹੁੰਦੀ ਹੈ। ਅੱਛਾ। ਅਤੇ ਉਹਦੇ 'ਚ ਵੀ ਵੀਰ ਸੁਖਦੇਵ ਸਿੰਘ ਹੋਰਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਵੀ ਗੱਲ ਤਾਂ ਅਮਰੀਕਾ ਤੋਂ ਲੈ ਕੇ ਸਾਰੇ ਪਾਸੇ ਹੈ ਪਰ ਬਾਰ-ਬਾਰ ਇਹਦੇ ਬਾਵਜੂਦ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਸਿੱਧੇ ਤੌਰ 'ਤੇ ਇੰਡੀਅਨ ਏਜੰਸੀ ਦੀ ਕਾਰਵਾਈ ਜਿਹੜੀ ਸਾਹਮਣੇ ਹੈ, ਪਰ ਇਹਦੇ ਬਾਵਜੂਦ ਉਹ ਕੈਨੇਡਾ ਨੂੰ ਕਿਉਂ ਟਾਰਗੇਟ ਕਰਦੇ ਨੇ ਜਾਂ ਜਸਟਨ ਟਰੂਡੋ ਨੂੰ। ਜਾਂ ਪੈਰੇਡਸ ਤਾਂ ਸਰੀ ਦੇ ਵਿੱਚ ਵੀ ਹੋਈ, ਦੂਸਰੇ ਵੀ ਹੋਏ, ਉਹਨਾਂ ਦੇ ਵਿੱਚ ਵੀ ਖਾਲਿਸਤਾਨ ਦੇ ਝੰਡੇ ਸਤਲੁਜ, ਪਰ ਉਹਦਾ ਮੀਡੀਆ ਨੇ ਕੋਈ ਉਹਨਾਂ ਦੇ ਮੀਡੀਆ ਨੇ ਤਾਂ ਆਲਮੋਸਟ ਇਗਨੋਰ ਹੀ ਕੀਤਾ। ਤੇ ਇੱਥੇ ਜੇ ਜਸਟਨ ਟਰੂਡੋ ਉਹਦੇ ਚ ਈਵਨ ਜਿਹੜੀ ਕੰਜ਼ਰਵੇਟਿਵ ਪਾਰਟੀ ਨੂੰ ਇਹ ਖੁਦ ਬਿਲਡ ਕਰਦੇ ਨੇ ਔਰ ਜਿਹਨੂੰ ਬਿਲਡ ਕਰਨ ਲਈ 2019 ਔਰ 2021 ਦੇ ਵਿੱਚ ਇੰਡੀਅਨ ਏਜੰਟਸ ਨੇ ਉਹਨਾਂ ਦੀ ਮਦਦ ਕੀਤੀ, ਉਹ ਵੀ ਉਸ 'ਚ ਮੌਜੂਦ ਹੈ। ਜਗਮੀਤ ਸਿੰਘ ਤਾਂ ਹੈ ਹੀ ਹੈ ਔਰ ਖਾਲਿਸਤਾਨੀ ਝੰਡੇ ਤਾਂ ਸਾਰੇ ਹੁਣ ਕੋਈ ਐਸੀ ਪੈਰੇਡ ਹੁੰਦੀ ਨਹੀਂ ਜਿਹਦੇ 'ਚ ਨਾ ਹੋਏ। ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਤਾਂ ਦੋ ਜਿਹੜੇ ਮੇਰੇ ਮਨ 'ਚ ਇਸ ਦੇ ਉੱਤੇ, ਹਾਲਾਂ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਮੇਨਲੀ ਮੈਂ ਕੋਟ ਨੈਪੋਲੀਅਨ ਨੂੰ ਕੀਤਾ। ਮੈਂ ਕਿਹਾ ਵੀ ਨੈਪੋਲੀਅਨ ਦੀ ਫੌਜ ਇੱਕ ਮੁਹਾਜ਼ ਦੇ ਉੱਤੇ ਬੜੀ ਬੁਰੀ ਤਰ੍ਹਾਂ ਘਿਰ ਗਈ ਔਰ ਉਸ ਦੇ ਜਿਹੜੇ ਜੂਨੀਅਰ ਜਰਨੈਲ ਸੀ ਉਹਦੇ ਕੋਲ ਆਏ, ਉਹਨੂੰ ਕਹਿਣ ਲੱਗੇ ਕਿ ਵੀ ਕੀ ਕਰਨਾ ਹੈ, ਤੇ ਉਹਨੇ ਕਿਹਾ ਵੀ ਅਟੈਕ ਐਂਡ ਅਟੈਕ ਐਂਡ ਅਟੈਕ। ਔਰ ਉਸ 'ਚੋਂ ਹੀ ਇਹ ਫਰੇਜ਼ ਜਿਹੜਾ ਈਵਨ ਜਿੰਨੇ ਵੀ ਦੁਨੀਆ 'ਚ ਜਦੋਂ ਕਮਾਂਡੋ ਟ੍ਰੇਨਿੰਗ ਜਾਂ ਫੌਜੀ ਅਫਸਰਾਂ ਦੀ ਟ੍ਰੇਨਿੰਗ ਹੁੰਦੀ ਹੈ ਜਿੱਥੇ ਸਟ੍ਰੈਟਜੀ ਜਾਂ ਜੰਗੀ ਵਿਉਂਤਬੰਦੀ ਜਿਹੜੀ ਹੈ ਉਹ ਸਿਖਾਈ ਜਾਂਦੀ ਹੈ ਜਾਂ ਸਿੱਖੀ ਜਾਂਦੀ ਹੈ, ਤੇ ਉਹਦੇ 'ਚ ਇਹ ਕਿਹਾ ਜਾਂਦਾ ਔਰ ਇਹ ਈਵਨ ਪੋਲੀਟੀਕਲ ਅਰੀਨਾ 'ਚ ਵੀ ਇਸ ਸਟੇਟਮੈਂਟ ਨੂੰ ਇਸਤੇਮਾਲ ਕੀਤਾ ਜਾਂਦਾ ਹੁਣ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਔਫੈਂਸ। ਕਿ ਜਦੋਂ ਤੁਸੀਂ ਬਿਲਕੁਲ ਖੂੰਜੇ ਲੱਗ ਗਏ ਹੋ ਜਾਂ ਦੂਜੇ ਬਜਾਏ ਕਿ ਤੁਸੀਂ ਡਿਫੈਂਸਿਵ ਜਾਂ ਸੁਰੱਖਿਆਤਮਕ ਪੰਕਤੀ ਬਣਾ ਕੇ ਕਰੋ, ਇਸ ਇੱਕਦਮ ਜਿਹੜਾ ਤੁਸੀਂ ਅਟੈਕ ਮੋਡ ਦੇ ਵਿੱਚ ਆ ਜਾਓ ਔਰ ਉਹੀ ਤੁਹਾਡਾ ਬੈਸਟ ਡਿਫੈਂਸ ਹੁੰਦਾ। ਸੋ ਮੈਂ ਕਿਹਾ ਵੀ ਪਹਿਲਾ ਪਾਰਟ ਤਾਂ ਇਹ ਹੈ ਕਿ ਵੀ ਭਾਰਤ ਇੰਨੀ ਬੁਰੀ ਤਰ੍ਹਾਂ ਘਿਰ ਗਿਆ ਹੁਣ ਉਹਨਾਂ ਦੀ ਜਿਹੜੀ ਪਹਿਲਾਂ ਤਾਂ ਸੀ ਵੀ ਇਕੱਲੀ ਜਗਲਰ, ਹੁਣ ਤਾਂ ਪੂਰੀ ਉਹਨਾਂ ਦੀ ਧੌਣ ਜਿਹੜੀ ਹੈ ਉਹ ਸ਼ਿਕੰਜੇ ਦੇ ਵਿੱਚ ਫਸੀ ਹੋਈ ਹੈ, ਕੋਈ ਪਾਸਾ ਰਹਿ ਨਹੀਂ ਗਿਆ ਔਰ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੈ। ਕਿਉਂਕਿ ਇਹ ਨਹੀਂ ਹੈ ਕਿ ਵੀ ਇਹ ਕੋਈ ਜਿਵੇਂ ਅਸੀਂ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਨੇ ਵੀ 10 ਮੁਲਕਾਂ ਦੇ ਨਾਂ ਲਏ ਸੀ ਜਿਹੜੇ ਨੋਨ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਉਹਨਾਂ 'ਚ ਬੈਲਾਰੂਸ ਵਰਗਾ ਨਿੱਕਾ ਜਿਹਾ ਵੀ, ਤਾਜ਼ਿਕਸਤਾਨ ਵੀ, ਬਹੁਤ ਸਾਰੇ ਜਿਹੜੇ ਨੇ ਉਹ ਰਸ਼ੀਅਨ ਕਰੋਨੀ ਨੇ ਔਰ ਰਸ਼ੀਆ ਚਾਈਨਾ ਉਹਨਾਂ ਦਾ, ਔਰ ਉਹ ਵੀ ਜਿਹੜਾ ਆਪਣੇ ਡਿਸੀਡੈਂਟਸ ਨੂੰ ਜਾਂ ਦੂਸਰਿਆਂ ਨੂੰ ਇੱਕ ਡਿਫਰੈਂਟ ਅੰਦਾਜ਼ ਦੇ ਵਿੱਚ ਟਾਰਗੇਟ ਕਰਦੇ ਨੇ। ਉਹਨਾਂ 'ਚ ਕੋਈ ਇਸ ਕਿਸਮ ਦਾ ਘੱਟੋ ਘੱਟ ਅਮਰੀਕਾ ਦੇ ਹਵਾਲੇ ਨਾਲ ਕੋਈ ਨੋਨ ਕੇਸ ਨਹੀਂ ਹੈ ਕਿ ਉਹਨਾਂ ਦਾ ਕੋਈ ਬਹੁਤ ਵੱਡਾ ਅਮਰੀਕਾ 'ਚ, ਹਾਂ ਯੂਕੇ ਦੇ ਵਿੱਚ ਜਾਂ ਜਿਵੇਂ ਹੁਣ ਜਿਹੜਾ ਵਲਾਦੀਮੀਰ ਪੁਤਿਨ ਨੂੰ ਅਪੋਜ਼ ਕਰ ਰਿਹਾ ਸੀ ਆਪੋਜੀਸ਼ਨ, ਜਿਹਨੂੰ ਦੀ ਜੇਲ੍ਹ 'ਚ ਮੌਤ ਹੋਈ, ਹਾਲਾਂ ਅਮਰੀਕਾ ਨੇ ਕਿਹਾ ਨਹੀਂ ਪੁਤਿਨ ਇਹਦੇ 'ਚ ਇਨਵੋਲਵ ਨਹੀਂ ਹੈ, ਪਰ ਉਸ ਤੋਂ ਪਹਿਲਾਂ
ਉਹਨੂੰ ਕੈਮੀਕਲ ਉਹਦੇ ਇੰਜੈਕਸ਼ਨ ਨਾਲ ਮਾਰਨ ਦੇ ਉਹ ਬਾਹਰ ਨਿਕਲ ਕੇ ਉਹ ਬਚ ਗਿਆ, ਪਰ ਫਿਰ ਵਾਪਸ ਗਿਆ, ਉਹਦੀ ਸ਼ੱਕੀ ਅੰਦਾਜ਼ 'ਚ ਮੌਤ ਹੋਈ। ਸੋ ਇਸ ਲੈਵਲ ਦਾ ਕੋਈ ਬੰਦਾ ਕਦੇ ਅਮਰੀਕਾ ਦੇ ਵਿੱਚ ਜਾਂ ਈਵਨ ਕੈਨੇਡਾ ਦੇ ਵਿੱਚ ਰਸ਼ੀਆ ਨੇ ਜਾਂ ਚਾਈਨਾ ਨੇ ਜਾਂ ਈਰਾਨ ਨੇ ਜਾਂ ਸਾਊਦੀ ਅਰੇਬੀਆ ਨੇ, ਹਾਂ ਸਾਊਦੀ ਅਰੇਬੀਆ ਦਾ ਰੋਲ ਮਿਸਟਰ ਖੁਸ਼ਗੋਈ, ਉਹ ਵੀ ਉਹਨਾਂ ਨੇ ਟਰਕੀ ਦੇ ਵਿੱਚ ਬੇਸ਼ੱਕ, ਔਰ ਉਹ ਅਮਰੀਕਨ ਸਿਟੀਜ਼ਨ ਵੀ ਨਹੀਂ ਸੀ, ਗ੍ਰੀਨ ਕਾਰਡ ਹੋਲਡਰ ਸੀ, ਕਾਲਮਨਿਸਟ ਸੀ, ਇੱਥੇ ਬੇਸਿਕਲੀ ਸਾਊਦੀ ਸਿਟੀਜ਼ਨ ਸੀ, ਉਹ ਵੀ ਜਿਹੜੀ ਉਹਦੀ ਕਿਲਿੰਗ ਉਹਨਾਂ ਨੇ ਕੀਤੀ, ਉਹ ਜਦੋਂ ਕੋਈ ਕਾਗਜ਼ ਪੱਤਰਾਂ ਦੇ ਇਸਤਨਬੁਲ ਦੇ ਵਿੱਚ ਜਾਂ ਅੰਕਾਰਾ ਟਰਕੀ 'ਚ ਜਿਹੜੀ ਹੈ ਉਹਨਾਂ ਦੀ ਐਮਬੈਸੀ ਦੇ ਵਿੱਚ ਉਹਨੂੰ ਲਿਜਾ ਕੇ ਉਹਨਾਂ ਦੇ ਕਮਾਂਡੋ ਜਿਹੜੇ ਉੱਥੋਂ ਆਏ ਉਹਨਾਂ ਨੇ ਉਹ ਸਾਰੇ ਸਬੂਤ ਹੀ ਗਾਇਬ ਕਰਤੇ। ਹੁਣ ਇੱਕ ਪਾਸੇ ਤਾਂ ਇਸ ਲੈਵਲ ਦੇ ਉੱਤੇ ਤਾਂ ਕਦੇ ਕੋਈ ਹੋਇਆ ਨਹੀਂ। ਹੁਣ ਕੈਨੇਡਾ ਇਸ ਲਈ ਵੋਕਲ ਹੈ ਔਰ ਰਹੇਗਾ ਕਿ ਉਹਨਾਂ ਦਾ ਸਿਟੀਜ਼ਨ ਤਾਂ ਮਾਰਿਆ ਗਿਆ। ਅਮਰੀਕਾ ਇਸ ਲਈ ਹੈ ਜਾਂ ਉਹਨਾਂ ਨੂੰ ਇਹ ਕਰਨਾ ਪੈਣਾ ਸੀ ਕਿਉਂਕਿ ਅਲਟੀਮੇਟਲੀ ਅਮਰੀਕਨ ਧਰਤੀ ਦੇ ਉੱਤੇ ਹੋਣ ਜਾ ਰਿਹਾ ਸੀ। ਜਸਟ ਇਹ ਇੱਕ ਇਹਨੂੰ ਤੁਸੀਂ ਚਾਂਸ ਕਹਿ ਲਓ, ਮੁਸਤੈਦੀ ਕਹਿ ਲਓ ਇਹਨਾਂ ਦੀ ਏਜੰਸੀਆਂ ਦੀ। ਔਰ ਇਹੀ ਕਾਰਨ ਹੈ ਕਿ ਵੀ ਜਿਹੜੀਆਂ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ, FBI ਔਰ CIA, ਹੁਣ ਇਹ CIA ਦੇ ਵੀ ਬੇਸ਼ੱਕ ਵਿਦਨ ਕੰਟਰੀ ਦੀ ਸਿਕਿਉਰਿਟੀ ਨੂੰ ਜਿਹੜਾ ਮੋਨੀਟਰ ਕਰਦੀ ਹੈ FBI ਕਰਦੀ ਹੈ, ਇੰਟੈਲੀਜੈਂਸ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਮਰੀਕਾ 'ਚ FBI ਹੈ। ਜਿਵੇਂ ਇੰਡੀਆ 'ਚ ਆਪਰੇਟ ਨਹੀਂ ਕਰਦੀ, ਉੱਥੇ ਉਹਨਾਂ ਦੇ ਇੰਟੈਲੀਜੈਂਸ ਬਿਊਰੋ ਹੈ ਜਾਂ 36 ਹੋਰ ਏਜੰਸੀਆਂ ਉਹਨਾਂ ਨੇ ਖੜੀਆਂ ਕੀਤੀਆਂ ਹੋਈਆਂ। ਉਹਨਾਂ ਦੀ ਜਿਹੜੀ ਬਾਹਰ ਐਕਟਿਵ ਹੈ ਉਹ ਹੈ। ਔਰ ਇਸ ਤੋਂ ਇਲਾਵਾ ਜਦੋਂ ਤੁਸੀਂ ਐਮਬੈਸੀਆਂ ਦੇ ਜਾਂ ਦੂਸਰੇ 'ਚ ਦੇਖੋ ਤੇ ਉਹਨਾਂ ਦੇ ਵਿੱਚ ਹਰ ਮੁਲਕ ਦਾ ਜਿੱਥੇ ਦੂਜੇ 'ਚ ਹੁੰਦਾ ਇੱਕ ਮਿਲਟਰੀ ਇੰਟੈਲੀਜੈਂਸ, ਇੱਕ ਤਾਂ ਇਹਨਾਂ ਦੇ ਇੰਟੈਲੀਜੈਂਸ ਹੈ ਜਿਹਦੇ 'ਚ ਦਾ ਬੰਦਾ ਹੈ, ਇੰਟੈਲੀਜੈਂਸ ਬਿਊਰੋ ਦੇ ਵੀ ਰਹੇ ਨੇ, ਜਿਵੇਂ ਜਿਹਨੇ ਓਪਨ ਸੀਕ੍ਰੇਟਸ ਕਿਤਾਬ ਮਲੋਏ ਤਾਰ IB ਦਾ ਸੀ। ਲੇਕਿਨ ਇੱਕ ਮਿਲਟਰੀ ਅਟੈਚੀ, ਮਿਲਟਰੀ ਇੰਟੈਲੀਜੈਂਸ ਦਾ ਬੰਦਾ ਹੁੰਦਾ ਲਗਭਗ ਬ੍ਰਿਗੇਡੀਅਰ ਰੈਂਕ ਦਾ, ਉਹ ਵੀ ਉਹ ਮਿਲਟਰੀ ਨੂੰ ਹੀ ਰਿਪੋਰਟ ਕਰਦਾ। ਹਾਲਾਂਕਿ ਅਲਟੀਮੇਟਲੀ ਇਹ ਸਾਰੇ ਅਪਰ ਲੈਵਲ 'ਤੇ ਇੰਡੀਆ 'ਚ, ਕਿਉਂਕਿ ਮੋਦੀ ਇਸ ਸਭ ਲਈ ਇਸ ਲਈ ਵੀ ਜ਼ਿੰਮੇਵਾਰ ਹੈ ਕਿਉਂਕਿ ਅੰਟਿਲ 80s ਇੰਦਰਾ ਗਾਂਧੀ ਨੇ ਜਦੋਂ ਨੂੰ ਦਾ ਚੀਫ RN ਕੌਰ ਜਿਹੜੀ ਬਣੀ ਇੰਦਰਾ ਗਾਂਧੀ ਦੇ ਵੇੜੇ ਸੀ, ਉਹ ਇੰਟੈਲੀਜੈਂਸ ਬਿਊਰੋ 'ਚੋਂ ਹੀ ਅਫਸਰ ਕੱਢੇ, ਫਿਰ IPS 'ਚੋਂ ਲਿਆਂਦੇ, ਉਹਨੂੰ ਕੌਰ ਨੂੰ ਬਣਾਇਆ। ਉਦੋਂ ਤੱਕ ਜਿਹੜਾ ਕਾਂਸਟੀਟਿਊਸ਼ਨਲ ਜਾਂ ਟ੍ਰੈਡੀਸ਼ਨਲ ਪਰੰਪਰਾਗਤ ਤਰੀਕਾ ਸੀ ਕਿ ਇਹ ਜਿਹੜੀਆਂ ਖੁਫੀਆ ਏਜੰਸੀਆਂ ਨੇ ਇਹ ਰਿਪੋਰਟ ਹੋਮ ਮਿਨਿਸਟਰੀ ਨੂੰ ਕਰਦੀਆਂ ਸੀ, ਪ੍ਰਾਈਮ ਮਿਨਿਸਟਰ ਦੇ ਥੱਲੇ ਨਹੀਂ ਸੀ। ਇੰਦਰਾ ਗਾਂਧੀ ਨੇ ਉਹ ਤਾਕਤ ਜਿਹੜੀ ਆਪਣੇ ਕੋਲ ਲਈ ਕਿ ਇਹ ਔਰ ਇੰਟੈਲੀਜੈਂਸ ਬਿਊਰੋ ਔਰ ਇਹਨਾਂ ਦੀ ਜਿਹੜੀ ਬਰੀਫਿੰਗ ਹੈ ਜਾਂ ਰਿਪੋਰਟਿੰਗ ਹੈ ਉਹ ਸਿੱਧੀ ਪ੍ਰਾਈਮ ਮਿਨਿਸਟਰ ਨੂੰ ਹੋਏਗੀ। ਸੋ ਜੇ ਅਸੀਂ ਇਹ ਕਨੈਕਸ਼ਨ ਲੋਅਰ ਲੈਵਲ ਤੋਂ ਦੇਖਦੇ ਹਾਂ ਜਿੱਥੇ ਕਿ ਜਿਹੜਾ ਉਹ ਵਿਕਰਮ ਯਾਦਵ ਹੈ ਜਾਂ ਦਿਨਕਰ ਗੁਪਤਾ ਹੈ ਜਾਂ ਜਿਹੜਾ ਉਹ ਨਿਖਲ ਗੋਇਲ, ਜਿਹੜਾ ਗੋਇਲ ਹੈ ਕੀ ਨਾਮ ਉਹਦਾ, ਸਮੰਤ ਗੋਇਲ ਕੇ ਕੀ ਹੈ, ਜਾਂ ਅਜੀਤ ਡੋਵਲ ਹੈ ਤਾਂ ਮੋਦੀ ਹੈ, ਇਹ ਚੇਨ ਆਫ ਕਮਾਂਡ ਹੈ ਇੰਟੈਲੀਜੈਂਸ। ਕਿਉਂਕਿ ਰਿਪੋਰਟਿੰਗ ਹੋਮ ਮਿਨਿਸਟਰ ਨਹੀਂ ਹੈ ਇਹਦੇ 'ਚ, ਅਮਿਤ ਸ਼ਾਹ ਨੂੰ ਰਿਪੋਰਟ ਨਹੀਂ, ਇਹ ਮੋਦੀ ਹੈ। ਸੋ ਜਿਹੜੀ ਕਿਲਿੰਗ ਹੈ ਉਹ ਮੋਦੀ ਦੇ ਨਾਂ 'ਤੇ ਕੀਤੀ ਜਾਂਦੀ ਹੈ। ਹੁਣ ਪਹਿਲੇ ਜਦੋਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ 'ਤੇ ਕੈਨੇਡਾ ਜਿਹੜਾ ਉਹ ਮੁਖਰ ਹੁੰਦਾ ਹੈ 18 ਸਤੰਬਰ ਨੂੰ, ਅਸੀਂ ਦੇਖਿਆ ਵੀ ਕਿਵੇਂ ਜਿਹੜਾ ਜਸਟਿਨ ਟਰੂਡੋ ਨੂੰ ਬੇਇੱਜ਼ਤ ਕੀਤਾ, G20 ਵੇਲੇ ਕੀਤਾ, ਉਹ ਸਾਰਾ ਪਾਰਟ ਡਿਪਲੋਮੈਟ ਉਹਨਾਂ ਦੇ 39-40 ਕੱਢਤੇ, ਉਹਨਾਂ ਦੇ ਡਿਪੈਂਡੈਂਟਸ ਕੱਢਤੇ। ਹੁਣ ਇੱਕ ਪਾਰਟ ਤਾਂ ਇਹਨਾਂ ਦਾ ਕਿਉਂਕਿ ਇਹ ਫਸੇ ਹੋਏ ਨੇ ਔਰ ਇਹ ਓਫੈਂਸਿਵ ਦੇ ਵਿੱਚ ਰਹਿ ਕੇ ਕੈਨੇਡਾ ਨੂੰ ਜਿਹੜਾ ਇੰਨਾ ਕੁ ਨੈਗੇਟ ਕਰਨਾ ਚਾਹੁੰਦੇ ਨੇ ਕਿ ਵੀ ਉਹਨਾਂ ਨੂੰ ਲੱਗੇ ਕਿ ਵੀ ਇਹੀ ਸਾਡਾ ਜਿਹੜਾ ਉਹ ਜਿਹਨੇ ਕਈ ਵਾਰੀ ਕੁੱਟਿਆ ਹੁੰਦਾ ਭਰਾ ਨੂੰ, ਜਦੋਂ ਉਹਨੂੰ ਲੱਗਦਾ ਵੀ ਪਿਓ ਨੇ ਕੁੱਟਣਾ, ਉਹ ਜ਼ਿਆਦਾ ਚੀਕਾਂ ਮਾਰ ਰਿਹਾ ਹੁੰਦਾ ਤੇ ਜਿਹੜਾ ਵਿਚਾਰਾ ਕੁੱਟ ਖਾਣ ਵਾਲਾ ਕਈ ਵਾਰੀ ਉਹ ਚੁੱਪ ਕਰਕੇ ਉਹ ਸ਼ਿਕਾਇਤਾਂ ਲਾ ਰਿਹਾ ਹੁੰਦਾ ਜੀ ਇਹਨੇ ਇਹ ਕਰਤਾ ਉਹ ਇੱਕ ਤਾਂ ਇਹ ਹੈ। ਸੈਕੰਡਲੀ ਜਿਵੇਂ ਸਾਡੇ ਵੀਰ, ਮੈਂ ਇਨ ਦਾ ਬ੍ਰੇਕ ਕਾਮੈਂਟ ਦੇਖ ਰਿਹਾ ਸੀ, ਰਾਜਵਿੰਦਰ ਸਿੰਘ ਹੋਰਾਂ ਨੇ ਲਿਖਿਆ ਕਿ ਜੀ ਤੁਹਾਡੀ ਪ੍ਰੈਡਿਕਸ਼ਨ ਕਿ ਕੈਨੇਡਾ ਉਹ ਪਹਿਲਾ ਮੁਲਕ ਬਣੇਗਾ ਜਿਹੜਾ ਖਾਲਿਸਤਾਨ ਨੂੰ ਰੈਕਗਨਾਈਜ਼ ਕਰੇਗਾ। ਅਸੀਂ ਅੱਜ ਦੀ ਓਪਨਿੰਗ ਦੇ ਵਿੱਚ ਵੀ ਜਿਹੜਾ ਇਹ ਗੱਲ ਕਹੀ ਕਿ ਵੀ ਅਲਟੀਮੇਟਲੀ ਜਦੋਂ ਵੀ ਕਿਸੇ ਦੇ ਲਈ ਕੋਈ ਸਟੇਟਹੁੱਡ ਦੀ ਗੱਲ ਤੁਰਦੀ ਹੈ ਤਾਂ ਉਸ ਦਾ ਕੋਈ ਨਾ ਕੋਈ ਮੁਦਈ ਬਣਦਾ, ਮੁਦਈ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਹੈ। ਉਹਦੇ 'ਚ ਅਸੀਂ ਜਿਹੜੇ ਨਵੇਂ ਨੇਸ਼ਨ ਕ੍ਰੀਏਟ ਹੋਏ ਜਾਂ ਜੇ ਈਵਨ ਬਾਲਟਿਕ ਸਟੇਟਾਂ ਦਾ ਅਸੀਂ ਦੇਖੀਏ, ਜਦੋਂ ਹਿਟਲਰ ਔਰ ਸਟਾਲਿਨ ਦੇ ਵਿਚਾਲੇ ਪੈਕਟ ਦੇ ਥੱਲੇ ਉਹਨਾਂ ਨੂੰ ਯੂਸਰਪ ਕਰ ਲਿਆ, ਉਹਨਾਂ ਦੇ ਹਾਲਾਂ ਚਾਰਜ ਦੀ ਅਫੇਅਰ ਥਾਂ ਥਾਂ ਖੁੱਲ੍ਹੇ, ਪਰ ਹਰ ਮੁਲਕ ਨੂੰ ਬਣਾਉਣ ਦੇ ਵਿੱਚ ਜਿਹਨੇ
UN ਲੈਵਲ ਤੇ ਪੁਸ਼ ਕੀਤਾ ਹੈ ਜਾਂ ਅਦਰਵਾਈਜ਼ ਕੀਤਾ ਹੈ, ਉਹਦਾ ਕੋਈ ਪੈਟਰਨ ਹੁੰਦਾ ਹੈ। ਹੁਣ ਈਵਨ ਜੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਬੰਗਲਾਦੇਸ਼ ਬਣਾਉਣ 'ਚ ਇਹੀ ਨਹੀਂ ਵੀ ਇੰਡੀਆ ਨੇ ਸਿੱਧੇ ਤੌਰ ਦੇ ਉੱਤੇ ਜਿਹੜੀ ਫੌਜ ਭੇਜ ਕੇ ਪਾਕਿਸਤਾਨ ਨੂੰ ਤੋੜਿਆ, ਲੇਕਿਨ ਬੰਗਲਾਦੇਸ਼ ਨੂੰ ਜੇ ਅੱਡ ਕਰ ਵੀ ਦਿੰਦੇ ਮਾਨਤਾ ਕਿੱਥੋਂ ਮਿਲਣੀ ਸੀ। ਸੋ ਇੰਡੀਆ ਬਲੌਕ ਦੇ ਮੁਲਕਾਂ ਨੇ ਅਲਟੀਮੇਟਲੀ UN ਦੇ ਵਿੱਚ ਉਹਨੂੰ ਮਾਨਤਾ ਦਿੱਤੀ ਔਰ ਪਾਕਿਸਤਾਨ ਦੇ ਸਿਰ ਤੇ ਤਲਵਾਰ ਲਟਕਾ ਦਿੱਤੀ ਕਿ ਵੀ ਜੇ ਤੁਸੀਂ ਮਾਨਤਾ ਨਹੀਂ ਦਿੰਦੇ ਤੇ ਇਹ ਜਿਹੜੇ ਇਹਨਾਂ ਦੇ ਉੱਤੇ ਅਸੀਂ ਵਾਰ ਕ੍ਰਾਈਮ ਚਲਾਵਾਂਗੇ। ਵਾਰ ਕ੍ਰਾਈਮ ਇਹ ਕ੍ਰਿਮੀਨਲ ਨੇ ਤੁਹਾਡੇ, ਪਾਕਿਸਤਾਨ ਕੋਲ ਵੀ ਕੋਈ ਚੋਇਸ ਨਹੀਂ ਸੀ। ਸੋ ਇਸੇ ਤਰ੍ਹਾਂ ਅਸੀਂ ਅੱਜ ਜੇ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਅਮਰੀਕਾ ਜਾਂ ਦੂਜਾ, ਪਹਿਲਾਂ ਇਹਨਾਂ ਦਾ ਸਾਰੀਆਂ ਸਟੇਟਾਂ ਦੇ ਬਣਨ 'ਚ ਵੀ ਰੋਲ ਹੁੰਦਾ ਹੈ। ਸੋ ਜੇ ਅਸੀਂ ਚਾਰ ਚੁਫੇਰਿਓਂ ਦੇਖੀਏ ਤੇ ਕੈਨੇਡਾ, ਇੱਕ ਤਾਂ ਵੈਸੇ ਵੀ ਕੈਨੇਡਾ ਨਾਲ ਸਾਡੀ ਸਾਂਝ 125 ਸਾਲ ਪੁਰਾਣੀ ਹੈ, ਫਿਰ ਸਾਡੀ ਕੰਸੈਂਟਰੇਸ਼ਨ ਹੈ, ਪੋਲੀਟੀਕਲੀ ਵੀ ਸਾਡੀ ਵੌਇਸ ਹੈ। ਫਿਰ ਕੈਨੇਡਾ ਬਾਈ ਕਨਸਟੀਟਿਊਸ਼ਨ, ਬਾਈ ਚਾਰਟਰ ਆਫ ਰਾਈਟਸ ਫਰੀडम ਦਾ ਹਾਮੀ ਹੈ। ਫਿਰ ਕੈਨੇਡਾ ਜਿਸ ਦੀ ਆਪਣੀ ਵੀ ਚੈਕਰਡ ਹਿਸਟਰੀ ਹੈ, ਜੇ ਕੈਨੇਡਾ ਨੇ ਕਿਊਬੈਕ ਵਰਗੀ ਸਟੇਟ ਜਿਹੜੀ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੀ ਹੈ, ਉਹਨਾਂ ਨੂੰ 2 ਵਾਰ 1980 'ਚ ਵੀ ਔਰ 1995 'ਚ ਵੀ ਰੈਫਰੈਂਡਮ ਦਾ ਮੌਕਾ ਦਿੱਤਾ ਹੈ। ਸੋ ਜ਼ਾਹਰ ਹੈ ਕਿ ਜਿਹੜੀਆਂ ਬੇਸਿਕ ਡੈਮੋਕ੍ਰੈਟਿਕ ਵੈਲਿਊਜ਼ ਜਾਂ ਹੁਣ ਅਮਰੀਕਾ 'ਚ ਭਾਵੇਂ ਅਮਰੀਕਾ 50 ਸਟੇਟਾਂ ਨੇ ਔਰ ਈਵਨ ਜਿਵੇਂ 1845 ਦੇ ਨੇੜੇ ਤੇੜੇ ਟੈਕਸਸ ਅਮਰੀਕਾ ਦਾ ਹਿੱਸਾ ਬਣੀ, ਉਹਨਾਂ ਦਾ ਉਹ ਲਾਸਟ ਉਹਨਾਂ ਦੀ ਜਿਹੜੀ ਐਕਸੈਸ਼ਨ ਟ੍ਰੀਟੀ ਹੈ ਉਹਦੇ 'ਚ ਇਹ ਮੰਨਿਆ ਹੋਇਆ ਵੀ ਟੈਕਸਸ ਜਦੋਂ ਚਾਹੇ ਅਮਰੀਕਾ ਤੋਂ ਅੱਡ ਹੋ ਸਕਦਾ। ਉਹਨਾਂ 'ਚ ਅਜੇ ਵੀ ਉੱਥੇ ਇੱਕ ਦਫ਼ਤਰ ਉਹਨਾਂ ਨੇ ਖੋਲ੍ਹਿਆ ਹੋਇਆ ਕਿ ਅਸੀਂ ਦੂਜੇ, ਲੇਕਿਨ ਕੋਈ ਇਹ ਸੋਚੇ ਕਿ ਜੀ ਅਮਰੀਕਾ ਦੀਆਂ 50 ਸਟੇਟਾਂ 'ਚੋਂ ਉਹਨਾਂ ਦੀ ਟ੍ਰੀਟੀ 'ਚ ਕੋਈ ਅੱਡ ਹੋਏਗਾ, ਬਿਲਕੁਲ ਨਹੀਂ। ਔਰ ਇੱਥੇ ਅਮਰੀਕਾ ਕਿਸੇ ਸਟੇਟ 'ਚ ਕਰਵਾਏਗਾ ਰੈਫਰੈਂਡਮ ਕਿ ਬਿਲਕੁਲ ਨਹੀਂ ਹੈ। ਸੋ ਇਹ ਕੈਨੇਡਾ 'ਚ ਹੀ ਪੋਸੀਬਲ ਹੈ ਕਿਉਂਕਿ ਕੈਨੇਡਾ ਦਾ ਉਹ ਬੇਸਿਕ ਸਟਰਕਚਰ ਵੀ, ਉਹਨਾਂ ਦਾ ਚਾਰਟਰ ਆਫ ਰਾਈਟਸ ਵੀ, ਔਰ ਇਹੀ ਕਾਰਨ ਹੈ ਕਿ ਵੀ ਜੇ ਸਿੱਖਾਂ ਦੀ ਆਵਾਜ਼ ਉੱਥੇ ਕੋਈ ਬਣੀ। ਔਰ ਚੰਗੀ ਗੱਲ ਹੈ ਕਿ ਜੇ ਅਸੀਂ ਜਸਟਿਨ ਟਰੂਡੋ ਜਿਹੜੀ ਸੈਕੰਡ ਜਨਰੇਸ਼ਨ ਪ੍ਰਾਈਮ ਮਿਨਿਸਟਰ ਹੈ, ਬਾਪ ਵੀ ਦਾ ਪ੍ਰਾਈਮ ਮਿਨਿਸਟਰ ਸੀ, ਸਿੱਖਾਂ ਦੇ ਨਾਲ ਰਾਬਤੇ ਵੀ, ਔਰ ਹੁਣ ਕਿਉਂਕਿ ਇੱਕ ਇਨੋਸੈਂਟ ਸਿੱਖ ਦਾ ਖੂਨ ਡੁੱਲਿਆ, ਉਸ ਦੇ ਲਈ ਜਿਵੇਂ ਹਕੂਮਤ ਆਪਣਿਆਂ ਦੇ ਨਾਲ ਖਲੋਂਦੀ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਇਕੱਲਾ ਜਿਹੜਾ ਇਸ ਲੈਵਲ ਤੱਕ ਇੱਕ ਤਾਂ ਇੰਡੀਆ ਦੀ ਸਟ੍ਰੈਟਜੀ ਹੈ ਫਾਰਮ ਆਫ ਜਿਹੜੀ ਐਗਰੈਸ਼ਨ 'ਚ ਜਾਣ ਦੀ, ਉਸ ਨੈਪੋਲੀਅਨ ਦੇ ਪ੍ਰਿੰਸੀਪਲ। ਦੂਸਰਾ, ਉਹਨਾਂ ਨੂੰ ਤੁਸੀਂ ਦੇਖੋ ਵੀ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਵੀ ਇਹ ਗੱਲ ਇੱਥੇ ਰੁਕਣ ਵਾਲੀ ਨਹੀਂ ਹੈ, ਇੱਥੇ ਮਹਿਜ਼ ਕੋਈ ਕਿਸੇ ਨੂੰ ਚਾਰਜ ਜਾਂ ਕਾਊਂਟਰ ਚਾਰਜ ਕਰਨ ਦੀ ਨਹੀਂ ਹੈ। ਕੈਨੇਡਾ ਉਸ ਪਾਸੇ ਵੱਲ ਵੱਧ ਰਿਹਾ ਹੈ ਕਿ ਅਲਟੀਮੇਟਲੀ ਕੈਨੇਡਾ ਸਿੱਖਾਂ ਦਾ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇੱਕ ਹੱਬ ਬਣੇਗਾ। ਓਬਵੀਅਸਲੀ ਅਮਰੀਕਾ ਦੀ ਜਿਹੜੀ ਹੈ ਉਹ ਥਾਪੀ ਦੇ ਨਾਲ, ਕਿਉਂਕਿ ਅਲਟੀਮੇਟ, ਲੇਕਿਨ ਜਦੋਂ ਤੁਹਾਡੇ ਲਈ ਕੋਈ ਮੁਦਈ ਬਣਨ ਲਈ ਤਿਆਰ ਹੁੰਦਾ ਹੈ ਤੇ ਫਿਰ ਦੁਸ਼ਮਣ ਨੂੰ ਵੀ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਇਹ ਅਲਟੀਮੇਟਲੀ ਖਾਲਿਸਤਾਨ ਦਾ ਮੁਦਈ ਹੈ ਔਰ ਇਹਨੂੰ ਤੁਸੀਂ ਟਾਰਗੇਟ ਕਰੋ। ਸੋ ਇਹ ਇੱਕ ਕਾਰਨ ਹੈ। ਸੋ ਅਸੀਂ ਸਮਝਦੇ ਹਾਂ ਹਾਲਾਂ ਆਉਣ ਵਾਲੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਰਿਜ਼ਲਟਸ ਡਿਫਰੈਂਟ ਹੋ ਸਕਦੇ ਨੇ, ਜੋ ਡੋਮੈਸਟਿਕ ਇਸ਼ੂਜ਼ ਔਰ ਕੁਛ ਇਹਨਾਂ ਕਰਕੇ ਹੋ ਸਕਦਾ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਬਣੇ। ਲੇਕਿਨ ਉਹ ਕੰਜ਼ਰਵੇਟਿਵ ਜਿਹੜੀ ਇੱਕ ਸਟੇਜ ਦੇ ਉੱਤੇ ਬਿਲਕੁਲ ਐਕਸਟ੍ਰੀਮ ਦੇ ਉੱਤੇ ਖੜੇ ਨਜ਼ਰ ਆਉਂਦੇ ਸੀ, ਇੰਡੀਆ ਨੇ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਵੀ ਕੀਤੀ 2019-2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ। ਇਸ ਵੇਲੇ ਸਿੱਖ ਕੰਜ਼ਰਵੇਟਿਵ ਪਾਰਟੀ ਦੇ ਨਾਲ ਵੀ ਖੜੇ ਨੇ ਔਰ ਜੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਜਿਹੜਾ ਉਹ ਇਹ ਸਮਝਦਾ ਹੈ ਵੀ ਉਹਨੇ ਸ਼ੋਲਡਰ ਰੱਬ ਕਰਨੇ ਨੇ ਵਿਦ ਜਸਟਿਨ ਟਰੂਡੋ ਐਂਡ ਜਗਮੀਤ ਸਿੰਘ, ਔਰ ਉਹ ਵਿਸਾਖੀ ਪਰੇਡ ਤੇ ਆ ਕੇ ਜਿਹੜਾ ਉਹ ਵਧਾਈਆਂ ਦਿੰਦਾ ਮਜ਼ਬੂਤੀ। ਸੋ ਇਹਦਾ ਮਤਲਬ ਇਹ ਹੈ ਵੀ ਉਹਨੂੰ ਵੀ ਕੰਜ਼ਰਵੇਟਿਵ ਪਾਰਟੀ ਵੀ ਹੁਣ ਜਿਹੜੀ ਹੈ ਇਸ ਮੁੱਦੇ ਤੇ, ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਹੁਣ ਉਹਨਾਂ ਦੇ ਨਾਲ ਉਹ ਖੜੇ ਨਜ਼ਰ ਨਹੀਂ ਆਉਣਗੇ। ਸੋ ਇਹਦੇ ਲਈ ਅਸੀਂ ਸਿਰਫ ਇਕੱਲੀ ਖੁਸ਼ਫਹਿਮੀ ਜਾਂ ਉਸ 'ਚ ਹੀ ਨਾ ਰਹੀਏ, ਕੰਮ ਕਰਨ ਦੀ ਵੀ ਲੋੜ ਹੈ। ਜਿਵੇਂ ਅਸੀਂ ਸਮਝਦੇ ਹਾਂ ਵੀ ਕੈਨੇਡਾ 'ਚ ਸਿੱਖ ਇਨਫਲੂਐਂਸ ਰੱਖਦੇ ਨੇ, ਹੁਣ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਈਵਨ ਜਿਹੜੇ ਅਸੀਂ ਆਪਣੇ MP ਵੀ ਚੁਣਦੇ ਹਾਂ, ਭਾਵੇਂ 16-17 ਨੇ, ਪਰ ਕੁਛ ਤਾਂ ਉਹਨਾਂ 'ਚੋਂ ਮਿੱਟੀ ਦੇ ਬਾਅਦੋਂ ਨੇ, ਪਰ ਇਸ ਗੱਲ ਨੂੰ ਯਕੀਨੀ ਬਣਾਈ ਹੈ ਕਿ ਵੀ ਉਹਨਾਂ ਦੇ ਸਾਹਮਣੇ ਉਹ ਚਾਰਟਰ ਰੱਖੀਏ ਕਿ ਜੀ ਦੱਸੋ ਤੁਸੀਂ ਚਾਰਟਰ ਆਫ ਰਾਈਟਸ ਤੁਹਾਡਾ ਕੈਨੇਡਾ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੰਦਾ, ਜਿਹੜਾ ਕਿਊਬੈਕ ਵਾਲਿਆਂ ਨੂੰ ਦਿੰਦਾ ਹੈ, ਤੁਸੀਂ ਖਾਲਿਸਤਾਨ ਦੇ ਲਈ, ਸਿੱਖਾਂ ਦੀ ਮੰਗ ਦੇ ਲਈ, ਖਾਲਿਸਤਾਨ ਰੈਫਰੈਂਡਮ ਦੇ ਲਈ ਕੀ ਤੁਹਾਡਾ ਸਟੈਂਡ ਹੋਏਗਾ।
ਸੋ ਇਹਦੇ ਤੇ ਮੈਂ ਜਿਵੇਂ ਕੈਨੇਡਾ ਬਾਰੇ ਕਿਹਾ, ਮੈਂ ਆਲਰੇਡੀ ਡਿਸਕਸ ਕਰ ਲਿਆ, ਬੜੀਆਂ ਡੀਟੇਲ ਸਟੋਰੀਜ਼ ਨੇ। ਜੀ ਇੱਕ ਬਿਮਨ ਮੁਖਰਜੀ ਨੇ ਮੇਲ ਕੀਤਾ ਹੈ, ਟਰੂਡੋਜ਼ ਪ੍ਰੈਜ਼ੈਂਸ ਐਟ ਸਿੱਖ ਰੈਲੀ ਫਰਦਰ ਇਨਫਲੇਮਸ ਇੰਡੀਆ ਟਾਈਜ਼ ਐਜ਼ ਕੈਨੇਡੀਅਨ ਪ੍ਰਾਈਮ ਮਿਨਿਸਟਰ ਅਕਿਊਜ਼ਡ ਆਫ ਐਨਕਰੇਜਿੰਗ ਕਲਾਈਮੇਟ ਆਫ ਵਾਇਲੈਂਸ। ਕਿ ਜੀ ਉਹ ਜਿਹੜੇ ਉਸ ਹਿੰਸਾ ਦੇ ਮਾਹੌਲ ਨੂੰ ਜਿਹੜਾ ਉਹ ਹੋਰ ਵੀ ਉਸ ਦੇ ਉੱਤੇ ਤੇਲ ਪਾ ਰਿਹਾ, ਔਰ ਇਹੀ ਕਾਰਨ ਹੈ ਕਿ ਜੀ ਉਹਨਾਂ ਦੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨ ਨੂੰ ਤਲਬ ਕੀਤਾ ਗਿਆ। ਕਹਿੰਦਾ ਐਨਾਲਿਸਟ ਸੈਡ ਟਰੂਡੋਜ਼ ਪਰਸੀਵਡ ਸਪੋਰਟ ਫਾਰ ਖਾਲਿਸਤਾਨ ਮੂਵਮੈਂਟ। ਪਰਸੀਵਡ, ਹੁਣ ਇਹ ਇਹਨਾਂ ਨੇ ਮੰਨ ਲਿਆ ਵੀ ਟਰੂਡੋ ਜਿਹੜਾ ਸਪੋਰਟ ਕਰ ਰਿਹਾ ਖਾਲਿਸਤਾਨ ਨੂੰ। ਡਿਸਪਾਈਟ ਰਿਪੀਟਡ ਆਬਜੈਕਸ਼ਨਸ would dissuade New Delhi from repairing relations with Ottawa। ਖਸਮਾਂ ਨੂੰ ਖਾਓ ਕਿ ਜੀ ਉਹ ਕਹਿੰਦਾ ਜੀ ਉਹ ਜਿਹੜਾ ਉਹਨਾਂ ਦਾ ਪਰਸੀਵਡ ਸਪੋਰਟ ਹੈ ਉਹਦੇ ਨਾਲ ਹੁਣ ਇੰਡੀਆ ਕੈਨੇਡਾ ਰਿਲੇਸ਼ਨਸ ਜਿਹੜੇ ਨੇ ਉਹਨਾਂ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਤੁਹਾਨੂੰ ਕਿਹਨੇ ਕਿਹਾ ਵੀ ਸੁਧਾਰ ਹੋਣਾ ਚਾਹੀਦਾ ਜਾਂ ਕੋਈ ਸੁਧਾਰ ਜਿਹੜਾ ਉਹ ਉਹਦੀ ਐਕਸਪੈਕਟੇਸ਼ਨ ਹੈ। ਔਰ ਸੈਕੰਡ ਈਵਨ ਇਹਨਾਂ ਦੀ ਸ਼ੇਅਰ ਆਰਟੀਕਲ ਦੇ ਥੱਲੇ ਇਹਨਾਂ ਨੇ ਕੈਨੇਡਾ ਲੈਗਜ਼ਿਟੀ ਐਂਟਾਈ ਇੰਡੀਆ ਐਲੀਮੈਂਟਸ ਕੰਟੀਨਿਊ ਟੂ ਹੈਵ ਏ ਫੀਲਡ ਡੇ, ਕਿ ਖੁੱਲ੍ਹ ਖੇਡ ਹੈ ਉੱਥੇ ਐਂਟਾਈ ਇੰਡੀਆ ਦਾ। ਪ੍ਰੋ ਖਾਲਿਸਤਾਨ ਸਲੋਗਨਸ raised at a public event which was attended by Canadian Prime Minister Justin Trudeau and other leaders in Toronto on Sunday validate India's claim that Canada has been giving space to separatism and extremism। ਕਿ ਜੀ ਭਾਰਤ ਦੇ ਜਿਹੜੇ ਸੀ ਉਹ ਦਾਅਵੇ ਉਹਨਾਂ ਨੂੰ ਠੀਕ ਸਾਬਤ ਕਰਤਾ ਹੈ ਕਿ ਕੈਨੇਡਾ ਜਿਹੜਾ ਉਹ ਸਪੋਰਟ ਕਰ ਰਿਹਾ ਹੈ ਜਿਹੜਾ ਐਕਸਟ੍ਰੀਮਿਜ਼ਮ ਸੈਪਰੇਟਿਜ਼ਮ ਦੀ, ਔਰ ਇਸੇ ਲਈ ਉਹਨਾਂ ਦੇ ਡਿਪਟੀ ਜਿਹੜਾ ਹਾਈ ਕਮਿਸ਼ਨ ਨੂੰ ਤਲਬ ਕੀਤਾ ਗਿਆ ਹੈ। ਇਹ ਜਿਹੜੀਆਂ ਨੇ ਇਸ ਮਾਮਲੇ ਦੇ ਵਿੱਚ ਬਿਲਕੁਲ ਟਰੂਡੋ ਜਿਹੜਾ ਉਹ ਖਾਲਿਸਤਾਨੀ ਬਣ ਗਿਆ ਹੈ। ਤੁਸੀਂ ਸ਼ੁਕਰ ਮਨਾਓ ਕਿ ਭਾਈ ਹੁਣ ਜੋ ਕੁਛ ਤੁਸੀਂ ਜ਼ੋਰ ਲਾ ਕੇ ਦੱਬਣਾ ਚਾਹਿਆ, ਔਰ ਸਿਆਣੇ ਤਾਂ ਤੁਸੀਂ ਬੜੇ ਹੋ, 3-4 ਹਜ਼ਾਰ ਸਾਲ ਦੇ ਆਪਣੇ ਆਪ ਨੂੰ 100% ਰਿਜ਼ਰਵੇਸ਼ਨ ਤੇ ਬ੍ਰਾਹਮਣਾਂ ਦਾ ਕੰਟਰੋਲ ਰਿਹਾ, ਪਰ ਇੱਥੇ ਤੁਹਾਡੀ ਅਕਲ ਪੁੱਠੀ ਹੋਈ। ਔਰ ਜੋ ਤੁਸੀਂ ਸਿੱਖ ਕੌਮ ਦੇ ਨਾਲ ਇਹਨਾਂ 4 ਦਹਾਈਆਂ 'ਚ ਕੀਤਾ, ਹੁਣ ਜੇ ਤੁਸੀਂ ਪਿਛਲੇ ਪੀਰੀਅਡ 'ਚ ਬਚ-ਬੁਝ ਕੇ ਨਿਕਲ ਗਏ ਤੇ ਹੁਣ ਗੁਰੂ ਕਾ ਖਾਲਸਾ ਤੁਹਾਨੂੰ ਜ਼ਰੂਰ ਸਬਕ ਯਾਦ ਕਰਵਾਏਗਾ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਜਿਹੜਾ ਹੈ ਉਹ ਦੁਨੀਆ ਦੀਆਂ ਤਾਕਤਾਂ ਵੱਲੋਂ ਜਿਹੜਾ ਕੈਨੇਡਾ ਤੋਂ ਸਟਾਰਟ ਹੋਏਗਾ ਉਹਨੂੰ ਰੈਕਗਨਾਈਜ਼ ਕੀਤਾ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।